ਅੱਜ ਦੀਆਂ ਖਬਰਾਂ ਵੱਲ ਆਈਏ, ਸਭ ਤੋਂ ਪਹਿਲਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਮਾੜਾ ਦਿਨ ਸੀ ਕੱਲ੍ਹ ਅਨਡਾਕੂਮੈਂਟਡ ਲੋਕਾਂ ਲਈ, ਜਿਹੜੇ ਇੱਕ ਟਰੱਕ ਦੇ ਵਿੱਚ ਆਏ ਤੇ 51 ਜਾਣਿਆਂ ਦੀ ਮੌਤ ਹੋ ਗਈ। ਸਭ ਤੋਂ ਮਾੜੀ ਗੱਲ ਇਹ ਆ ਵੀ ਕੁਛ ਲੋਕ ਇੱਕ ਪੰਜਾਬੀਆਂ ਵੱਲੋਂ ਹੀ ਗਲਤ ਅਫਵਾਹ ਫੈਲਾ ਰਹੇ ਆ ਵੀ ਇਹਦੇ ਵਿੱਚ ਪੰਜਾਬੀ ਮੁੰਡੇ ਸੀ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ। ਬਹੁਤ ਹੀ ਮਾੜੀ ਗੱਲ ਆ, ਜਦੋਂ ਤੱਕ ਕੋਈ ਵੈਰੀਫਾਈ ਨਾ ਹੋਵੇ, ਸਬੂਤ ਨਾ ਹੋਵੇ, ਇੱਦਾਂ ਦੀ ਖਬਰ ਨਹੀਂ ਫੈਲਾਣੀ ਚਾਹੀਦੀ, ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਮਾਂ-ਪਿਓ ਹੈਗੇ ਆ, ਜਿਨ੍ਹਾਂ ਦੇ ਬੱਚੇ ਕੋਈ ਰਸਤੇ 'ਚ ਫਸਿਆ ਹੈ, ਕੋਈ ਕਿਤੇ ਆ, ਕੋਈ ਕਿਤੇ ਆ, ਸੋ ਉਹ ਡਰ ਜਾਂਦੇ ਹੈਗੇ ਆ। ਸੋ ਫਾਰ ਜਿੰਨੀ ਵੀ ਇਨਫੋਰਮੇਸ਼ਨ ਆਈ ਆ, ਕਨਫਰਮੇਸ਼ਨ ਆਪਾਂ ਦੱਸਦੇ ਜਾਈਏ, 51 ਟੋਟਲ ਕਨਫਰਮ ਹੋ ਚੁੱਕੇ ਆ, ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਤੇ ਜਿਨ੍ਹਾਂ ਦੇ ਵਿੱਚੋਂ 34 ਜਾਣਿਆਂ ਨੂੰ ਆਇਡੈਂਟੀਫਾਈ ਕੀਤਾ ਹੈ ਹੁਣ ਤੱਕ। 27 ਜਾਣੇ ਮੈਕਸੀਕੋ ਨੂੰ ਬਿਲੋਂਗ ਕਰਦੇ ਆ ਤੇ 7 ਜਾਣੇ ਗੁਆਟੇਮਾਲਾ ਨੂੰ ਬਿਲੋਂਗ ਕਰਦੇ ਹੈਗੇ ਆ। 14 ਜਾਂ 16 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਸੀ। ਸੋ ਹੋਪਫੁਲੀ ਕਹਿੰਦੇ ਜੋ ਹਸਪੀਟਲ 'ਚ ਐਡਮਿਟ ਕੀਤੇ ਆ, ਉਹਨਾਂ ਦੇ ਬਚਣ ਦੇ ਬਹੁਤ ਚਾਂਸ ਹੈਗੇ ਆ। ਇਹ ਟਰੱਕ ਦੇ ਵਿੱਚ ਲੈ ਕੇ ਆਏ ਸੀ ਤੇ ਟਰੱਕ ਨੂੰ ਇੱਕ ਜਗ੍ਹਾ ਸੈਨ ਐਂਟੋਨੀਓ ਟੈਕਸਸ 'ਚ ਪਾਰਕ ਕਰ ਦਿੱਤਾ ਤੇ ਡਰਾਈਵਰ ਭੱਜ ਗਿਆ ਤੇ ਬਾਅਦ ਦੇ ਵਿੱਚ ਕਿਸੇ ਨੇ ਚੀਕਾਂ ਸੁਣੀਆਂ, ਤਦ ਪਤਾ ਲੱਗਾ ਵੀ ਉੱਥੇ ਇਹ ਹਾਲ ਹੈਗਾ। ਸੋ ਬਹੁਤ ਹੀ ਮਾੜੀ ਘਟਨਾ ਅਮਰੀਕਾ ਦੀ ਹਿਸਟਰੀ 'ਚ ਹੋਈ ਆ। ਸਭ ਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆਪਣਾ ਫਿਊਚਰ ਲੱਭਣ ਲਈ ਅਮਰੀਕਾ ਆ ਰਹੇ ਸੀ, ਉਹਨਾਂ ਦੀਆਂ ਟਰੱਕ ਦੇ ਵਿੱਚ ਮੌਤਾਂ ਹੋ ਗਈਆਂ। ਜੀ, ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਵੱਧਦੇ ਜਾਈਏ, ਅੱਜ 6 ਜਨਵਰੀ ਦੀ ਜਿਹੜੀ ਸਿਲੈਕਟ ਕਮੇਟੀ ਆ, ਉਸ ਦੀ ਇੱਕ ਹੋਰ ਹੀਅਰਿੰਗ ਟੈਲੀਕਾਸਟ ਹੋਈ। ਉਸ ਦੇ ਨਾਲ ਕਹਿੰਦੇ ਆ ਵੀ ਅੱਜ ਕਾਫੀ ਬੌਮਬਸ਼ੈਲ ਕਹਿ ਸਕਦੇ ਹਾਂ ਵੀ ਧਮਾਕਾ ਕੇਸ ਇੱਕ ਹਿਸਾਬ ਦੇ ਨਾਲ ਐਕਸਪੋਜ਼ਰ ਜਿਹੜਾ ਆ ਉਹ ਹੋਇਆ ਆ। ਬਹੁਤ ਸਾਰੇ ਜਿਹੜੇ ਮਾਹਰ ਮੰਨ ਰਹੇ ਆ, ਜਿਨ੍ਹਾਂ ਵਿੱਚ ਵਾਟਰਗੇਟ ਨੂੰ ਐਕਸਪੋਜ਼ ਕਰਨ ਵਾਲਾ ਇੱਕ ਪੱਤਰਕਾਰ ਵੁੱਡਵਰਡ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹਨਾਂ ਦੇ ਭਵਿੱਖ ਦੇ ਉੱਤੇ, ਉਹਨਾਂ ਦੇ ਪੋਲੀਟੀਕਲ ਭਵਿੱਖ ਦੇ ਉੱਤੇ ਇੱਕ ਹਿਸਾਬ ਦੇ ਨਾਲ ਹੁਣ ਦਾਅ ਲੱਗ ਗਿਆ ਵੀ ਸ਼ਾਇਦ ਉਹ ਪੂਰਾ ਹੀ ਸੱਤਾ 'ਚ ਪੈ ਸਕਦਾ ਆ। ਸਾਬਕਾ ਵਾਈਟ ਹਾਊਸ ਦੇ ਵਿੱਚ ਕੰਮ ਕਰਨ ਵਾਲੀ ਇੱਕ ਬੀਬੀ ਨੇ ਅੱਜ ਟੈਸਟੀਮੋਨੀ ਦੇ ਵਿੱਚ ਕਿਹਾ ਵੀ ਜਦ 6 ਜਨਵਰੀ ਵਾਲੀ ਹਿੰਸਾ ਹੋ ਰਹੀ ਸੀ, ਉਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹ ਕਾਫੀ ਗੁੱਸੇ ਸੀਗੇ। ਕਹਿੰਦੇ ਵੀ ਮੈਂ ਵਾਪਸ ਕੈਪੀਟਲ ਦੇ ਵੱਲ ਨੂੰ ਜਾਣਾ ਹੈ, ਪਰ ਸੀਕ੍ਰੇਟ ਸਰਵਿਸ ਵਾਲੇ ਕਹਿ ਰਹੇ ਸੀਗੇ ਵੀ ਨਹੀਂ, ਤੁਸੀਂ ਨਹੀਂ ਜਾ ਸਕਦੇ ਕਿਉਂਕਿ ਉੱਥੇ ਹਥਿਆਰਬੰਦ ਲੋਕ ਨੇ। ਫਿਰ ਕਹਿੰਦੇ ਵੀ ਇੰਨੇ ਗੁੱਸੇ ਦੇ ਵਿੱਚ ਉਸ ਟਾਈਮ ਰਾਸ਼ਟਰਪਤੀ ਟਰੰਪ ਆ ਗਏ। ਉਹਨਾਂ ਨੇ ਕਿਹਾ ਵੀ ਆਈ ਐਮ ਐਫਨ ਪ੍ਰੈਜ਼ੀਡੈਂਟ, ਤੇ ਇੱਥੋਂ ਤੱਕ ਕਿ ਉਹਨਾਂ ਨੇ ਬੀਸਟ ਜਿਹੜੀ ਕਿ ਰਾਸ਼ਟਰਪਤੀ ਵਾਲੀ ਗੱਡੀ ਹੁੰਦੀ ਆ, ਜਿਹੜਾ ਵੀ ਰਾਸ਼ਟਰਪਤੀ ਹੁੰਦਾ ਜਿਹਨੂੰ ਮਿਲਦੇ, ਉਹਦਾ ਸਟੀਅਰਿੰਗ ਨੂੰ ਵੀ ਉਹਨਾਂ ਨੇ ਹੱਥ ਜਿਹੜਾ ਉਹ ਪਾ ਲਿਆ ਸੀਗਾ। ਸੋ ਇਦਾਂ ਦੀਆਂ ਜਿਹੜੀਆਂ ਗੱਲਾਂ ਹੋਈਆਂ, ਉਹਨਾਂ ਨੇ ਆਪਣੀ ਟੈਸਟੀਮੋਨੀ 'ਚ ਉਸ ਬੀਬੀ ਨੇ ਇਹ ਵੀ ਜਿਹੜਾ ਕਿਹਾ ਵੀ ਜਿਹੜੇ ਉਸ ਟਾਈਮ ਦੇ ਉੱਤੇ ਚੀਫ ਆਫ ਸਟਾਫ ਜਿਹੜੇ ਮੈਡੋਜ਼ ਸੀਗੇ, ਉਹਨਾਂ ਨੇ ਇਹ ਵੀ ਕਿਤੇ ਨਾ ਕਿਤੇ ਗੱਲ ਕੀਤੀ ਵੀ ਬਾਅਦ ਦੇ ਵਿੱਚ ਜੋ ਵੀ ਉਸ ਦਿਨ ਵਾਪਰਿਆ, ਉਸ ਤੋਂ ਬਾਅਦ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਪਾਰਡਨ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ ਜਾਵੇ। ਸੋ ਰਾਸ਼ਟਰਪਤੀ ਟਰੰਪ ਹੋਣਾ ਨੇ ਉਸ ਟਾਈਮ ਦੇ ਉੱਤੇ ਸੇਵ ਅਮਰੀਕਾ ਰੈਲੀ ਜਿਹੜੀ ਉਹ ਰੱਖੀ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਉੱਥੇ ਵਾਪਰਿਆ। ਤੇ ਇਹ ਜਿਹੜੀਆਂ ਹੁਣ ਆ ਰਹੀਆਂ ਆ ਹੀਅਰਿੰਗਸ, ਜਿਹੜੀਆਂ ਇਸ ਟਾਈਮ ਪਬਲਿਕਲੀ ਇਹਨਾਂ ਨੇ ਪੇਸ਼ ਕਰ ਰਹੇ ਆ, ਉਹਦੇ ਵਿੱਚ ਇੱਕ ਇਹੀ ਨਵੀਂ ਤਸਵੀਰ ਜਿਹੜੀ ਆ, ਉਹ ਜੋ ਚਰਚਾਵਾਂ ਉਸ ਟਾਈਮ ਦੇ ਉੱਤੇ ਚੱਲ ਰਹੀਆਂ ਸੀ, ਉਸ ਨੂੰ ਪੇਂਟ ਕਰਕੇ